ਸਲਾਮ ਆਦਾਬ ਤੇ ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਪੰਜਾਬੀ ਰੇਡੀਓ USA ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਰੇਡੀਓ ਨੈਟਵਰਕਸ ਦੇ ਨਾਲ ਸਾਡੇ ਸਭ ਡਿਜੀਟਲ ਪਲੇਟਫਾਰਮਸ ਜਿਨ੍ਹਾਂ 'ਚ ਫੇਸਬੁੱਕ, YouTube, ਇੰਸਟਾਗ੍ਰਾਮ ਅਤੇ ਟਿਕਟੌਕ ਤੇ ਸਭ ਇੱਕ ਤੇ ਸੁਣਨ ਵਾਲਿਆਂ ਨੂੰ ਅਪਡੇਟ ਪਾਕਿਸਤਾਨ 'ਚ ਜੀ ਆਇਆਂ ਨੂੰ ਆਖਦੇ ਹਾਂ। ਮੈਂ ਹਾਂ ਆਪ ਸਭ ਦੇ ਨਾਲ ਮੌਜੂਦ ਪਰਵੀਨ ਮਸੂਦ ਤੇ ਮੇਰੇ ਨਾਲ ਸਾਥ ਦੇਣ ਲਈ ਮੌਜੂਦ ਨੇ ਮਸੂਦ ਮੱਲੀ ਜੀ। ਮਸੂਦ ਜੀ ਆਇਆਂ। ਜੀ ਬਹੁਤ ਧੰਨਵਾਦ ਪ੍ਰਵੀਨ। ਮੇਰੇ ਵੱਲੋਂ ਵੀ ਸਭ ਦਰਸ਼ਕਾਂ ਨੂੰ, ਸਭ ਸਰੋਤਿਆਂ ਨੂੰ ਦੋਵੇਂ ਹੱਥ ਜੋੜ ਕੇ ਸਲਾਮ ਆਦਾਬ, ਸਤਿ ਸ੍ਰੀ ਅਕਾਲ। ਅੱਜ ਦੇ ਅਪਡੇਟ ਪਾਕਿਸਤਾਨ 'ਚ ਆਪ ਸਭ ਦਾ ਬੜਾ ਨਿੱਘਾ ਜਿਹਾ ਸਵਾਗਤ ਹੈ। ਜੀ ਆਇਆਂ ਨੂੰ ਕਹਿੰਦੇ ਆ ਉਦੋਂ ਜਦੋਂ ਅਮਰੀਕਾ ਦੇ ਵਿੱਚ 1 ਜੂਨ ਸਾਲ 2026 ਦਾ ਦਿਨ ਡੁੱਬ ਚੁੱਕਿਆ ਔਰ ਪਾਕਿਸਤਾਨ 'ਚ 2 ਜੂਨ ਸਾਲ 2026 ਦਾ ਦਿਨ ਚੜ ਚੁੱਕਿਆ ਹੈ। ਪਾਕਿਸਤਾਨ ਦੇ ਨਾਲ ਜੁੜੀਆਂ ਵੱਡੀਆਂ ਖਬਰਾਂ, ਪਾਕਿਸਤਾਨ ਦੇ ਨਾਲ ਜੁੜੀਆਂ ਖਬਰਾਂ ਦਾ ਹਫਤਾਵਾਰ ਬੁਲੇਟਿਨ ਔਰ ਅੱਜ ਪਹਿਲਾ ਦਿਨ ਲੈ ਕੇ ਅਸੀਂ ਤੁਹਾਡੇ ਰੂਬਰੂ ਹਾਜ਼ਰ ਹਾਂ। ਹਫਤੇ 'ਚ 5 ਦਿਨ ਮੰਡੇ ਟੂ ਫਰਾਈਡੇ ਇਹ ਖਬਰਾਂ ਤੁਸੀਂ ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਸਾਡੇ ਡਿਜੀਟਲ ਪਲੇਟਫਾਰਮ ਜਿਨ੍ਹਾਂ 'ਚ ਪੰਜਾਬੀ ਰੇਡੀਓ USA ਦਾ ਫੇਸਬੁੱਕ ਹੈ, YouTube ਹੈ, ਇੰਸਟਾਗ੍ਰਾਮ ਹੈ, ਇਹਦੇ ਤੇ ਵੇਖ ਵੀ ਸਕਦੇ ਹੋ। ਤੇ ਜੇ ਇਹਨਾਂ ਖਬਰਾਂ ਨੂੰ ਸਪਾਂਸਰ ਕਰਨਾ ਹੋਵੇ ਤਾਂ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5200 4082725200। ਵਾਦੀਆਂ ਖਬਰਾਂ ਵਾਲੇ ਯੂਰਪੀ ਯੂਨੀਅਨ ਦੀ ਫੋਰਨ ਪਾਲਿਸੀ ਪ੍ਰਧਾਨ ਦੀ ਸ਼ਹਿਬਾਜ਼ ਸ਼ਰੀਫ ਸਮੇਤ ਆਲਾ ਪਾਕਿਸਤਾਨੀ ਜ਼ਿੰਮੇਦਾਰਾਂ ਨਾਲ ਮੁਲਾਕਾਤ ਹੋਈ ਹੈ। ਕੀ ਗੱਲਬਾਤ ਹੋਈ? ਗੱਲਬਾਤ ਪ੍ਰਵੀਨ ਇਹ ਹੋਈ ਹੈ ਕਿ ਪਾਕਿਸਤਾਨ ਦੇ ਫੇਰੇ ਤੇ ਆਈਆਂ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਨਾਲ ਮੁਲਾਕਾਤ ਹੋਈ। ਡਿਪਟੀ ਪ੍ਰਾਈਮ ਮਿਨਿਸਟਰ ਪਾਕਿਸਤਾਨੀ ਫੋਰਨ ਆਫਿਸ ਦੇ ਤਰਜਮਾਨ ਜਾਂ ਫਾਰਨਰ ਜਿਹੜੇ ਸਾਡੇ ਮਿਨਿਸਟਰ ਨੇ ਉਹ ਇਸਾਕ ਡਾਰ ਹੋਣੇ, ਉਹਨਾਂ ਦੇ ਨਾਲ ਮੁਲਾਕਾਤ ਹੋਈ। ਉਸ ਤੋਂ ਬਾਅਦ ਇਸਾਕ ਡਾਰ ਹੋਣਾ ਦੇ ਨਾਲ ਮੁਲਾਕਾਤ ਤੋਂ ਬਾਅਦ ਉਹਨਾਂ ਨੇ ਇੱਕ ਸਾਂਝੀ ਪ੍ਰੈਸ ਕਾਨਫਰੰਸ ਵੀ ਕੀਤੀ ਜਿਹਦੇ 'ਚ ਉਹਨਾਂ ਨੇ ਪਾਕਿਸਤਾਨ, ਅਮਰੀਕਾ, ਈਰਾਨ ਜੰਗ ਜਿਹੜੀ ਬੰਦੀ ਹੈ ਉਹਦੇ ਲਈ ਪਾਕਿਸਤਾਨ ਦਾ ਜਿਹੜਾ ਕਿਰਦਾਰ ਹੈ ਉਹਦੀ ਤਾਰੀਫ ਕੀਤੀ ਔਰ ਆਖਿਆ ਕਿ ਪਾਕਿਸਤਾਨ ਨੇ ਬਹੁਤ ਸੋਹਣੇ ਢੰਗ ਦੇ ਨਾਲ ਇਸ ਮਾਮਲੇ ਨੂੰ ਅੰਜਾਮ ਦਿੱਤਾ। ਯਾਦ ਰਵੇ ਕਿ ਇਹ ਕੰਮ ਐਨ ਉਸ ਵੇਲੇ ਹੋਇਆ ਜਦੋਂ ਈਰਾਨ ਹੁਣ ਗੱਲਬਾਤ ਤੋਂ ਇਨਕਾਰੀ ਹੋ ਗਿਆ ਔਰ ਅਮਰੀਕੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਹੁਣ ਤੋਂ ਥੋੜਾ ਚਿਰ ਪਹਿਲਾਂ ਦਾਅਵਾ ਕੀਤਾ ਹੈ ਕਿ ਬਸ ਅਸੀਂ ਸਮਝੌਤੇ ਦੇ ਲਾਗੇ ਚਾਗੇ ਆਪਣੇ ਆ। ਉਧਰੋਂ ਅਮਰੀਕਾ ਨੇ ਈਰਾਨ ਤੇ ਹਮਲੇ ਕੀਤੇ, ਜਵਾਬ 'ਚ ਈਰਾਨ ਨੇ ਅਮਰੀਕੀ ਜਿਹੜੇ ਟਾਰਗੇਟ ਨੇ ਉਹਨਾਂ ਦੇ ਉੱਤੇ ਹਮਲੇ ਕੀਤੇ। ਇਸਰਾਈਲ ਨੇ ਅਸਲ ਛੇੜੀ ਲਬਨਾਨ ਦੇ ਉੱਤੇ, ਈਰਾਨ ਹਾਮੀ ਨੇ ਜਿਹੜੇ ਉਹਨਾਂ ਦੇ ਉੱਤੇ ਅਟੈਕ ਕਰ ਦਿੱਤਾ ਔਰ ਆਖਿਆ ਮੈਂ ਵਿਰੋਧ 'ਚ ਫੌਜ ਲਾਉਣ ਲੱਗਾ। ਉਹਦੇ ਤੇ ਫਿਰ ਟਰੰਪ ਉਹਨਾਂ ਦਾ ਬਿਆਨ ਹੈ ਕਿ ਇਹੋ ਜਿਹਾ ਕੋਈ ਕੰਮ ਨਹੀਂ ਹੋਣ ਲੱਗਾ ਕਿ ਇਸਰਾਈਲ ਲਬਨਾਨ ਦੇ ਵਿੱਚ ਆਪਣੀ ਫੌਜ ਜਿਹੜੀ ਉਹ ਲਾਉਣ ਲੱਗੇ। ਇਸ ਬਣਦੇ ਵਿਗੜਦੇ ਮਾਮਲੇ ਦੇ ਵਿੱਚ ਉਦੋਂ ਜਦੋਂ ਗੱਲਬਾਤ ਬਿਲਕੁਲ ਸਿਰੇ ਲੱਗਣ ਲੱਗੀ ਸੀਗੀ, ਇੱਕ ਨਵੀਂ ਸ਼ਰਾਰਤ ਜਿਹੜੀ ਇਸਰਾਈਲ ਵੱਲੋਂ ਛਿੜੀ ਹੈ ਉਹਦੇ ਵਿੱਚ ਯੂਰਪੀ ਯੂਨੀਅਨ ਦੀ ਫਾਰਨ ਪਾਲਿਸੀ ਦੀ ਪ੍ਰਧਾਨ ਇਹ ਜਿਹੜੀਆਂ ਨੇ ਇਹਨਾਂ ਨੇ ਕਾਲਾਸ ਹੋਣੇ ਜਿਹੜੀ ਉਹ ਇਸਲਾਮਾਬਾਦ ਉਹਨਾਂ ਨੇ ਆਖਿਆ ਕਿ ਪਾਕਿਸਤਾਨ ਦਾ ਕਿਰਦਾਰ ਅਮਨ ਵਾਸਤੇ ਜਿਹੜਾ ਉਹ ਸਲਾਹਣਯੋਗ ਹੈ ਔਰ ਅਸੀਂ ਦੀ ਤਾਰੀਫ ਕਰਨੇ ਆ ਔਰ ਇਹ ਮੰਨਦੇ ਹਾਂ ਕਿ ਪਾਕਿਸਤਾਨ ਨੇ ਅੱਗੇ ਵੱਧ ਕੇ ਆਪਣੀ ਹਿੰਮਤ ਨਾਲੋਂ ਵੱਧ ਕਿਰਦਾਰ ਆ ਜਿਹੜਾ ਉਹ ਨਿਭਾਇਆ ਹੈ। ਜੀ ਇਮਰਾਨ ਖਾਨ ਦੇ ਨਾਲ ਜੇਲ੍ਹ 'ਚ ਸਾਬਕਾ ਫੌਜੀ ਪ੍ਰਧਾਨ ਨਾਲ ਮੁਲਾਕਾਤ ਵਾਲਾ ਦਾਵਾ ਗਲਤ ਹੈ ਆਖਣਾ ਹੈ ਅਲੀਮਾ ਖਾਨ ਹੋਰਾਂ ਦਾ, ਜਦ ਕਿ PTI ਦੇ ਇਤਰਾਜ਼ ਦੇ ਬਾਵਜੂਦ ਚੀਫ ਇਲੈਕਸ਼ਨ ਕਮਿਸ਼ਨ ਖਿਲਾਫ ਸ਼ਿਕਾਇਤ ਨੂੰ ਰੱਦ ਕਰ ਦਿੱਤਾ ਗਿਆ ਹੈ। ਜੀ ਇਮਰਾਨ ਖਾਨ ਦੇ ਬਾਰੇ ਇਹ ਖਬਰਾਂ ਗਰਮ ਸਨ ਕਿ ਈਦ ਮੌਕੇ ਸਰਕਾਰ ਵੱਲੋਂ ਜੇਲ੍ਹ ਦੇ ਅੰਦਰ ਵੀ ਉਹਨੂੰ ਈਦ ਦੀ ਨਮਾਜ਼ ਨਹੀਂ ਪੜਨ ਦਿੱਤੀ ਗਈ। ਇਹ ਵੀ ਖਬਰਾਂ ਗਰਮ ਸਨ ਕਿ ਇਮਰਾਨ ਖਾਨ ਦੀ ਬਿਮਾਰੀ ਤੋਂ ਬਾਅਦ ਹੁਣ ਉਹਦੀ ਸਿਹਤ ਹੈ ਜਿਹੜੀ ਉਹ ਵਾਵਾ ਵਿਗੜ ਰਹੀ ਹੈ ਔਰ ਇਸ ਮੌਕੇ ਪਾਕਿਸਤਾਨ ਦੇ ਫੌਜ ਮੁਖੀ ਰਹਿ ਚੁੱਕੇ ਅਸ਼ਫਾਕ ਪਰਵੇਜ਼ ਕਿਆਨੀ ਉਹਨਾਂ ਨੂੰ ਹੁਣ ਦੇ ਫੌਜੀ ਪ੍ਰਧਾਨ ਨੇ ਜਿਹੜੇ ਉਹਨਾਂ ਨੇ ਜੇਲ੍ਹ 'ਚ ਭੇਜਿਆ ਕਿ ਜਾ ਕੇ ਇਮਰਾਨ ਖਾਨ ਨੂੰ ਇਹ ਸੁਣਾ ਦੇ, ਜਾ ਕੇ ਉਹਨੂੰ ਇਹ ਆਫਰ ਦੇ, ਉਹਨੂੰ ਕਹਿ ਕੇ ਡੀਲ ਕਰ ਲਵੇ, ਸਮਝੌਤਾ ਕਰ ਲਵੇ ਔਰ ਪਾਕਿਸਤਾਨ ਤੋਂ ਨੱਸ ਜਾਵੇ। ਯੂਰਪ ਦੇ ਜਿਹੜੇ ਮੁਲਕ 'ਚ ਕਹਿੰਦਾ ਆ ਉੱਥੇ ਜਾ ਕੇ ਪਨਾਹ ਲੈ ਲਵੇ ਜਾਂ ਜਿੱਧਰ ਵੀ ਜਾਣਾ ਹੈ ਇੱਥੋਂ ਨਿਕਲ ਜਾਏ। ਉਸ ਤੋਂ ਬਾਅਦ ਇਹ ਖਬਰਾਂ ਗਰਮ ਰਹੀਆਂ ਕਿ ਜਨਰਲ ਅਸ਼ਫਾਕ ਪਰਵੇਜ਼ ਕਿਆਨੀ ਹੋਣੇ ਨੇ ਜਿਹੜੀ ਇਹ ਬੜੇ ਵੱਡੇ ਪੱਤਰਕਾਰ ਨੇ ਜਿਹੜੇ ਪਾਕਿਸਤਾਨ ਦੇ, ਉਹਨਾਂ ਦਾਵਾ ਕੀਤਾ ਜਿਨ੍ਹਾਂ 'ਚ ਹਾਮਦ ਮੀਰ ਵੀ ਇੱਕ ਨੇ, ਤਲਤ ਹੁਸੈਨ ਵੀ ਨੇ, ਹੋਰ ਵੀ ਬਹੁਤ ਸਾਰੇ ਨੇ। ਇਹਦੇ ਤੇ ਫਿਰ ਇਹ ਆਖਿਆ ਕਿ ਕੀ ਚੱਲ ਰਿਹਾ ਆ ਤੇ ਇਹਦੇ ਤੇ ਅਲੀਮਾ ਖਾਨ ਉਹਨਾਂ ਨੇ ਆਖਿਆ ਕਿ ਜਿਸ ਬੰਦੇ ਦਾ 146 ਮਿਲੀਅਨ ਪਾਉਂਡ ਦਾ ਕੇਸ ਹੈ ਜਿਹੜਾ ਉਹਦੇ 'ਚ ਉਹਨੇ ਵਕਾਲਤਨਾਮਾ ਜਮ੍ਹਾਂ ਕਰਾਉਣਾ, ਅਦਾਲਤ 'ਚ ਆ ਕੇਸ ਵਕਾਲਤਨਾਮੇ ਲਈ ਵਕੀਲਾਂ ਨੂੰ ਅੰਦਰ ਜਾ ਕੇ ਇਮਰਾਨ ਖਾਨ ਦੇ ਨਾਲ ਮਿਲ ਕੇ ਮੁਲਾਕਾਤ ਕਰਕੇ ਉਹਦੇ ਸਾਈਨ ਔਰ ਅੰਗੂਠੇ ਦੇ ਨਿਸ਼ਾਨ ਲੈਣ ਦੀ ਇਜਾਜ਼ਤ ਨਹੀਂ ਲੱਭ ਰਹੀ ਨਾ ਬੁਸ਼ਰਾ ਬੀਬੀ ਦੇ ਨਾ ਇਮਰਾਨ ਖਾਨ ਦੇ। ਉਸ ਬੰਦੇ ਦੇ ਬਾਰੇ ਇਹ ਆਖਿਆ ਜਾ ਰਿਹਾ ਹੈ ਕਿ ਇਹ ਕੰਮ ਹੋਇਆ ਹੈ ਕਿ ਜੀ ਇੱਕ ਫੌਜ ਮੁਖੀ ਰਹਿ ਚੁੱਕੇ ਰਿਟਾਇਰਡ ਜਰਨਲ ਨੇ ਜਿਹੜੇ ਉਹਨਾਂ ਮੁਲਾਕਾਤ ਕੀਤੀ। ਅਲੀਮਾ ਖਾਨ ਦਾ ਕਹਿਣਾ ਇਹ ਸਭ ਅਫਵਾਹਾਂ ਨੇ ਔਰ ਇਹ ਜਾਣ ਬੁੱਝ ਕੇ ਖਿਲਾਰ ਰਹੀਆਂ ਨੇ। ਇਹ ਜ਼ਰੀਏ ਕਿਹੜੇ ਨੇ? ਇਹ ਜ਼ਰੀਏ ਸਾਨੂੰ ਤੇ ਖਬਰ ਨਹੀਂ ਦਿੰਦੇ, ਸਾਨੂੰ ਤੇ ਇਹ ਵੀ ਨਹੀਂ ਦੱਸਿਆ ਜਾ ਰਿਹਾ ਕਿ ਇਮਰਾਨ ਖਾਨ ਦੀ ਸਿਹਤ ਦੇ ਐਕਚੁਅਲ ਮਾਮਲਾਤ ਨੇ ਜਿਹੜੇ ਉਹ ਹੈ ਕੀ ਨੇ। ਇਹ ਜ਼ਰੀਏ ਨੇ ਜਿਹੜੇ ਇਹ ਖਬਰਾਂ ਦੇਣ ਦੇ ਨੇ, ਇਹ ਸਿਰੇ ਤੋਂ ਝੂਠ ਨੇ, ਅਸੀਂ ਇਹਨਾਂ ਨੂੰ ਰੱਦ ਕਰਨੇ ਆ। ਜਦ ਕਿ ਉਹਨਾਂ ਦਾ ਇਹ ਵੀ ਆਖਣਾ ਸੀਗਾ ਕਿ ਜਿਹੜੇ ਇਹ ਦੱਸਣਾ ਚਾਹੁੰਦੇ ਨੇ ਨਾ ਕਿ ਲੋਕਾਂ ਦੇ ਦਿਲ 'ਚ ਇਮਰਾਨ ਖਾਨ ਦੇ ਬਾਰੇ ਜਿਹੜਾ ਪਿਆਰ ਹੈ ਉਹ ਮੱਠਾ ਪੈ ਜਾਏਗਾ ਇਹੋ ਜਿਹੀਆਂ ਖਬਰਾਂ 'ਚ ਕਿ ਸ਼ਾਇਦ ਇਮਰਾਨ ਖਾਨ ਕੋਈ ਡੀਲ ਕਰਨ ਲੱਗਾ ਹੈ, ਸ਼ਾਇਦ ਡੀਲ ਹੋਣ ਲੱਗੀ ਹੈ, ਸ਼ਾਇਦ ਸਮਝੌਤਾ ਹੋ ਜਾਏ, ਸ਼ਾਇਦ ਸਮਝੌਤਾ ਕਰਨ ਲੱਗਾ। ਯਾਦ ਰੱਖਣਾ ਉਹ ਖਾਨ ਹੈ, ਇਮਰਾਨ ਖਾਨ, ਉਹ ਜੇਲ੍ਹ ਦੇ ਵਿੱਚ ਮਰ ਤੇ ਜਾਏਗਾ ਪਰ ਉਹ ਸਮਝੌਤਾ ਨਹੀਂ ਕਰੇਗਾ। ਇਮਰਾਨ ਖਾਨ ਦੀ ਭੈਣ ਅਲੀਮਾ ਖਾਨ ਦਾ ਆਖਣਾ ਹੈ। ਜੀ ਫੌਜ ਤੇ ਰਿਆਸਤ ਖਿਲਾਫ ਤਕਰੀਰ ਕਰਨ ਦੇ ਇਲਜ਼ਾਮ 'ਚ ਮਹਿਮੂਦ ਖਾਨ ਅਚਕਜ਼ਈ ਤੇ ਪਰਚਾ ਹੋ ਗਿਆ। ਕੀ ਅਪਡੇਟ ਹੈ?
ਅਪਡੇਟ ਜੀ ਇਹ ਪਿਛਲੀ ਖਬਰ ਵੀ ਮੈਂ ਨਾਲ ਲਾ ਦਵਾਂ ਕਿ ਇਮਰਾਨ ਖਾਨ ਦੀ ਸਿਆਸੀ ਪਾਰਟੀ ਨੇ ਚੋਣਾਂ ਚੱਲ ਰਹੀਆਂ ਹੈ KPK ਸੂਬੇ ਦੇ ਵਿੱਚ ਔਰ ਗਿਲਗਿਤ ਬਲਤਿਸਤਾਨ ਚ ਨੈਸ਼ਨਲ ਅਸੈਂਬਲੀ ਦੀਆਂ ਸੂਬਾ ਅਸੈਂਬਲੀ ਦੀਆਂ। ਉਹਦੇ ਚ ਇਸ ਵੇਲੇ ਵੀ ਇਮਰਾਨ ਖਾਨ ਦੀ ਪਾਰਟੀ ਨੂੰ ਉਹੀ ਸਭ ਕੁਝ ਫੇਸ ਕਰਨਾ ਪੈ ਰਿਹਾ ਹੈ ਜੋ ਆਮ ਚੋਣਾਂ ਦੇ ਵਿੱਚ ਸੀਗਾ ਕਿ ਨਾ ਕੰਪੇਨ ਚਲਾਉਣ ਦਿੱਤੀ ਜਾ ਰਹੀ। ਪੀਪਲਸ ਪਾਰਟੀ ਆਜ਼ਾਦੀ ਦੇ ਨਾਲ ਕੰਪੇਨ ਕਰ ਰਹੀ ਹੈ, ਮੁਸਲਿਮ ਲੀਗ ਨੂਨ ਹੁਕਮਰਾਨ ਜਮਾਤ ਆਜ਼ਾਦੀ ਦੇ ਨਾਲ ਕਰ ਰਹੀ ਹੈ। ਇਮਰਾਨ ਖਾਨ ਦੀ ਸਿਆਸੀ ਪਾਰਟੀ ਉਹਨਾਂ ਦਾ ਚੋਣ ਪ੍ਰਚਾਰ ਹੈ ਜਿਹੜਾ ਉਹਦੇ ਉੱਤੇ ਪਾਬੰਦੀ ਹੈ। ਪਿਛਲੇ ਹਫ਼ਤੇ ਤੁਸੀਂ ਵੇਖਿਆ ਕਿ ਉਹਨਾਂ ਦੇ ਕਰਤਾ ਧਰਤਾ ਲੀਡਰ ਨੇ ਜਿਹੜੇ ਉਹਨਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ। ਇਸ ਤੋਂ ਬਾਅਦ ਇਮਰਾਨ ਖਾਨ ਦੀ ਸਿਆਸੀ ਪਾਰਟੀ ਨੇ ਕਿਹਾ ਕਿ ਜੀ ਜਿਹੜੇ ਚੀਫ ਇਲੈਕਸ਼ਨ ਕਮਿਸ਼ਨਰ ਆ ਸਾਨੂੰ ਇਸ ਬੰਦੇ ਤੇ ਇਤਬਾਰ ਹੀ ਨਹੀਂ, ਇਹ ਇੱਕ ਪਾਸਾ ਪਿੱਟਣ ਡਿਆ ਹੈ। ਉਮਰ ਅਯੂਬ ਖਾਨ ਨੇ ਦਰਖਾਸਤ ਦਿੱਤੀ ਜੁਡੀਸ਼ੀਅਲ ਕਮਿਸ਼ਨ 'ਚ ਕਿ ਇਹਨੂੰ ਸਿਕੰਦਰ ਸੁਲਤਾਨ ਰਾਜਾ ਜਿਹੜਾ ਇਹਨੂੰ ਹਟਾਇਆ ਜਾਏ, ਇਸ ਮਰਤਬੇ ਤੋਂ ਨਵਾਂ ਚੀਫ ਇਲੈਕਸ਼ਨ ਕਮਿਸ਼ਨਰ ਜਿਹੜਾ ਉਹ ਲਿਆਂਦਾ ਜਾਏ, ਪਰ ਜੁਡੀਸ਼ੀਅਲ ਕਮਿਸ਼ਨ ਨੇ ਉਹਨਾਂ ਦੀ ਅਰਜ਼ੀ ਰੱਦ ਕਰ ਦਿੱਤੀ। ਹੁਣ ਚੋਣ ਕਹਿ ਲੋ ਕਿ ਰੋਡ ਸ਼ੋਅ ਚੱਲਣ ਦੇ ਨੇ, ਉੱਥੇ ਆਪੋਜੀਸ਼ਨ ਲੀਡਰ ਮਹਿਮੂਦ ਖਾਨ ਅਚਕਜ਼ਈ ਜਿਨ੍ਹਾਂ ਨੂੰ ਆਪ ਇਮਰਾਨ ਖਾਨ ਹੋਣਾ ਨੇ ਮਿੱਥਿਆ ਆ, ਉਹਨਾਂ ਨੇ ਤਕਰੀਰ ਕੀਤੀ ਇੱਕ ਧੂਆਂ ਧਾਰ ਤਕਰੀਰ ਦੇ ਵਿੱਚ ਉਹਨਾਂ ਨੇ ਆਖਿਆ ਹੈ ਕਿ ਸਰਕਾਰ ਹੈ ਜਿਹੜੀ ਇਹ ਨਾਕਾਮ ਹੋ ਚੁੱਕੀ ਹੈ। ਫਾਰਮ 47 ਦੀ ਸਰਕਾਰ ਆ, ਫਾਰਮ 45 ਦੀ ਨਹੀਂ। ਫਾਰਮ 47 ਜਦੋਂ ਹੋਵੇ ਤੇ ਸਮਝੋ ਕਿ ਧਾਂਦਲੀ, ਫਾਰਮ 45 ਕਹਿਣ ਡਿਆ ਗਿਆ ਬੰਦਾ ਹਾਰਿਆ ਆ, ਧਾਂਦਲੀ ਕਰਕੇ ਜਿਹੜਾ ਇੱਕ ਫਾਈਨਲ ਫਾਰਮ ਹੁੰਦਾ ਆ ਉਹ ਫਾਰਮ 47 ਹੁੰਦਾ ਆ, ਉਹ ਕਹਿੰਦਾ ਕਿ ਨਹੀਂ ਇਹ ਤਾਂ ਜਿੱਤ ਗਿਆ ਆ। ਇਹ ਕਿੱਦਾਂ ਹੋਇਆ? ਇਹ ਧੱਕਾ ਹੋਇਆ। ਇਸ ਬਾਰੇ ਕੇਸ ਨੇ ਜਿਹੜੇ ਕਿੱਥੇ ਨੇ? ਚੀਫ ਇਲੈਕਸ਼ਨ ਕਮਿਸ਼ਨਰ ਕੋਲ ਨੇ, ਇਲੈਕਸ਼ਨ ਕਮਿਸ਼ਨਰ ਆਫ ਪਾਕਿਸਤਾਨ ਕੋਲ ਨੇ, ਪਰ ਹਜੇ ਤੱਕ ਉਹਨਾਂ ਦੀ ਸੁਣਵਾਈ ਨਹੀਂ ਹੋਈ। ਇਸ ਸਰਕਾਰ ਨੂੰ 2 ਸਾਲ ਹੋ ਗਏ। ਅੱਛਾ, ਅੱਗੇ ਚੱਲਨੇ ਜੀ। ਮਹਿਮੂਦ ਖਾਨ ਅਚਕਜ਼ਈ ਹੋਣੇ ਨੇ ਜਿਹੜੇ, ਉਹਨਾਂ ਨੇ ਈਦ ਦੇ ਤੀਜੇ ਦਿਨ ਅਫਗਾਨਿਸਤਾਨ ਦੀ ਸਰਹੱਦ ਦੇ ਨਾਲ ਜੁੜਿਆ ਜਿਹੜਾ ਬਲੋਚਿਸਤਾਨ ਦਾ ਇਲਾਕਾ ਹੈ ਚਮਨ, ਉੱਥੇ ਇੱਕ ਜਲਸੇ ਦੇ ਨਾਲ ਤਕਰੀਰ ਕੀਤੀ। ਤਕਰੀਰ ਕਰਦਿਆਂ ਉਹਨਾਂ ਨੇ ਆਖਿਆ ਕਿ ਬਲੋਚਿਸਤਾਨ 'ਚ ਮਾਮਲੇ ਸਰਕਾਰ ਦੇ ਹੱਥੋਂ ਵੱਸੋਂ ਬਾਹਰ ਹੋ ਗਏ ਨੇ। ਸਰਕਾਰ ਨਾਕਾਮ ਹੋ ਗਈ ਹੈ ਲੋਕਾਂ ਨੂੰ ਅਮਨ ਦੇਣ 'ਚ, ਲੋਕਾਂ ਨੂੰ ਐਜੂਕੇਸ਼ਨ ਦੇਣ 'ਚ, ਲੋਕਾਂ ਨੂੰ ਰੋਜ਼ਗਾਰ ਦੇਣ 'ਚ, ਲੋਕਾਂ ਨੂੰ ਰੋਟੀ ਦੇਣ 'ਚ। ਬਲੋਚਿਸਤਾਨ ਦੇ ਹਾਲਾਤ ਇੰਨੇ ਕਿ ਵਿਗੜੇ ਪਏ ਨੇ ਕਿ ਗੱਡੀਆਂ ਨੇ ਜਿਹੜੀਆਂ ਉਹ ਸਾੜ ਦਿੱਤੀਆਂ ਜਾਂਦੀਆਂ ਨੇ। ਬਲੋਚਿਸਤਾਨ ਸਰਕਾਰ ਲੋਕਾਂ ਨੂੰ ਉਹਨਾਂ ਦਾ ਅਮਨ ਦਾ ਹੱਕ ਦੇਣ 'ਚ ਨਾਕਾਮ ਰਹੀ ਹੈ। ਇਹ 47 ਫਾਰਮ ਦੀ ਸਰਕਾਰ ਹੈ, 47 ਫਾਰਮ ਦੀ ਇਹ ਪੈਦਾਵਾਰ ਹੈ। ਇਹ ਅਵਾਮੀ ਇਲੈਕਟਡ ਸਰਕਾਰ ਹੈ ਨਹੀਂ, ਇਹ ਤੇ ਧੱਕਾ ਕੀਤਾ ਗਿਆ ਹੈ। ਔਰ ਧੱਕਾ ਕਰਨ ਵਾਲੇ ਜਿਹੜੇ ਉਹ ਵੇਖ ਲੈਣ ਕਿ ਉਹਨਾਂ ਦੇ ਕੀਤੇ ਫੈਸਲੇ ਜਿਹੜੇ ਉਹਨਾਂ ਦੇ ਨਾਲ ਇਹ ਕੁਝ ਹੋਣ ਡਿਆ। ਉਹ ਤਕਰੀਰ ਧੂਆਂ ਧਾਰ ਕੀਤੀ। ਉਸ ਤੋਂ ਬਾਅਦ ਹੁਣ ਉਹਨਾਂ ਨੇ ਆਖਿਆ ਹੈ ਕਿ ਇਹ ਆਈਸੀ ਬੰਦ ਹੋ ਗਈ ਹੈ। ਇਸ ਬਾਅਦ ਅਮਨੀ ਦਾ ਹੱਲ ਜਿਹੜਾ ਉਹ ਨਹੀਂ ਹੁਕਮਰਾਨਾਂ ਕੋਲੋਂ ਔਰ ਧੱਕਾ ਕਰਨ ਵਾਲਿਆਂ ਕੋਲੋਂ ਨਿਕਲਣ ਡਿਆ। ਪਰਚਾ ਜਿਹੜਾ ਦਰਜ ਹੋਇਆ ਉਹ ਤਾਜ਼ੀਰਾਤੇ ਪਾਕਿਸਤਾਨ ਦੀ ਦਫਾ 153A 505 131 341 147 ਔਰ 149 ਦੇ ਤਹਿਤ ਦਰਜ ਹੋਇਆ। ਕਰਾਓ ਹਾਂ ਇਹਨਾਂ ਚ ਹੁਣ ਜ਼ਮਾਨਤਾਂ। ਸੋ ਇਹ ਗ੍ਰਿਫਤਾਰੀ ਕਿਸੇ ਵੇਲੇ ਵੀ ਹੁਣ ਦੁਬਾਰਾ ਜਦੋਂ ਮਹਿਮੂਦ ਖਾਨ ਅਚਕਜ਼ਈ ਗਏ ਬਲੋਚਿਸਤਾਨ ਤੇ ਹੋ ਸਕਦਾ ਗ੍ਰਿਫਤਾਰੀ ਹੋ ਜਾਵੇ। ਉਦੋਂ ਜਦੋਂ ਸਰਕਾਰ ਚਾਹਵੇ ਕਿ ਨਹੀਂ ਇਹ ਬੰਦਾ ਹੁਣ ਆਜ਼ਾਦ ਫਿਰਦਾ ਸਾਨੂੰ ਵਾਰਾ ਨਹੀਂ ਖਾਂਦਾ, ਉਦੋਂ ਫੜ ਲਵੋ ਔਰ ਫਿਰ ਇਹ ਚੱਲਦੀਆਂ ਨੇ। ਨਹੀਂ ਤੇ ਉਹਨਾਂ ਦੀ ਆਈਜਾਈ ਲੱਗੀ ਹੈ, ਉਦੋਂ ਤੱਕ ਇਹਨਾਂ ਪਰਚਿਆਂ ਨੂੰ ਸਿਰਫ ਕਾਗਜ਼ 'ਚ, ਥਾਣਿਆਂ 'ਚ, ਰਜਿਸਟਰਾਂ 'ਚ, ਕੰਪਿਊਟਰ ਰਿਕਾਰਡ 'ਚ ਰੱਖਿਆ ਜਾਂਦਾ ਹੈ। ਜਦੋਂ ਕਿਸੇ ਬੰਦੇ ਨੂੰ ਕਾਬੂ ਕਰਨਾ ਹੁੰਦਾ ਫਿਰ ਇਹ ਪਰਚੇ ਨੇ ਜਿਹੜੇ ਇਹਨਾਂ ਦੀਆਂ ਦਫਾਵਾਂ ਨੇ ਜਿਹੜੀਆਂ ਉਹ ਜਾਗ ਪੈਂਦੀਆਂ ਨੇ। ਬਹਰਹਾਲ ਮਹਿਮੂਦ ਖਾਨ ਅਚਕਜ਼ਈ ਹਜੇ ਤੱਕ ਬਚੇ ਹੁੰਦੇ ਸੀਗੇ। ਇਹ ਪਹਿਲਾ ਪਰਚਾ ਜਿਹੜਾ ਆਪੋਜੀਸ਼ਨ ਲੀਡਰ ਤੇ ਹੋ ਗਿਆ ਜੀ। ਦੂਜੇ ਸ਼ਹਿਰਾਂ ਚੋਂ ਲਾਹੌਰ ਆਉਣ ਵਾਲਿਆਂ ਨੇ ਇਹਨੂੰ ਬਰਬਾਦ ਕੀਤਾ ਹੈ। ਮੁਰਾਦ ਰਾਸ ਦੀ ਪੋਸਟ ਤੋਂ ਬਾਅਦ ਸੋਸ਼ਲ ਮੀਡੀਆ ਤੇ ਖੂਬ ਲੈਦਲ ਚੱਲ ਰਹੀ ਹੈ। ਈਦ ਮੌਕੇ ਯਾਦ ਰਵੇ ਮੁਰਾਦ ਰਾਸ ਪਹਿਲਾਂ ਹੈ ਕੌਣ ਨੇ? ਮੁਰਾਦ ਰਾਸ ਹੋਣੇ ਇਮਰਾਨ ਖਾਨ ਦੀ ਸਿਆਸੀ ਪਾਰਟੀ ਪਾਕਿਸਤਾਨ ਤਹਿਰੀਕ ਇਨਸਾਫ ਦੇ ਨਾਲ ਤਾਲੁਕ ਆ। ਇਹਨਾਂ ਨੇ ਜੀ ਪਹਿਲਾਂ ਚੋਣਾਂ ਜਿੱਤੀਆਂ, ਇਮਰਾਨ ਖਾਨ ਦੀ ਪਾਰਟੀ ਦਾ ਹਿੱਸਾ ਬਣੇ। ਫਿਰ 18 ਜਦੋਂ ਇਮਰਾਨ ਖਾਨ ਦੀ ਸਰਕਾਰ ਬਣੀ ਉਦੋਂ ਇਹ ਪੰਜਾਬ ਤੋਂ ਸੂਬਾ ਵਜ਼ੀਰ ਸਨ ਐਜੂਕੇਸ਼ਨ ਦੇ। ਇਮਰਾਨ ਖਾਨ ਨੂੰ ਜਦੋਂ ਗ੍ਰਿਫਤਾਰ ਕੀਤਾ ਗਿਆ ਉਹਨਾਂ ਦੀ ਸਰਕਾਰ ਦਾ ਧਰਮ ਤਖਤਾ ਡੇਗਿਆ ਗਿਆ। ਇਹਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਮੇਰਾ ਇਮਰਾਨ ਖਾਨ ਦੇ ਨਾਲ ਉਹਦੀ ਸਿਆਸੀ ਪਾਰਟੀ ਨਾਲ ਕੋਈ ਲੈਣਾ ਦੇਣਾ ਨਹੀਂ ਗਾ ਹੈ। ਇਹਨਾਂ ਨੇ ਮੁਲਕ ਦੁਸ਼ਮਣ ਹਰਕਤ ਕੀਤੀ, ਮੈਂ ਪਰਾਂ ਆਪਣੇ ਹੱਥ ਖੜੇ। ਸਿਆਣਪ ਕੀਤੀ ਕਿ ਜਦੋਂ ਗ੍ਰਿਫਤਾਰੀਆਂ ਹੋਣੀਆਂ ਹੀ ਲੀਡਰਸ਼ਿਪ ਦੀਆਂ ਪਰਾਂ ਹੋ ਗਏ। ਉਹਨਾਂ ਵੱਲੋਂ ਹੁਣ ਆਇਆ ਕਿ ਛੁੱਟੀਆਂ ਦੇ ਦਿਨਾਂ 'ਚ ਜ਼ਾਹਿਰ ਹੈ ਲਾਹੌਰ ਵੀਰਾਨ ਹੋ ਜਾਂਦਾ। ਬਾਕੀ ਸ਼ਹਿਰਾਂ ਤੋਂ ਕੰਮਕਾਰ ਲਈ, ਮਜ਼ਦੂਰੀ ਲਈ, ਰੋਜ਼ਗਾਰ ਲਈ, ਨੌਕਰੀ ਲਈ ਆਏ ਲੋਕ ਨੇ ਜਿਹੜੇ ਆਪਣੇ ਘਰਾਂ ਬਾਰਾਂ ਨੂੰ ਈਦ ਦਾ ਤਿਉਹਾਰ ਮਨਾਉਣ ਲਈ ਚਲੇ ਜਾਂਦੇ ਨੇ। ਲਾਹੌਰ ਦੀਆਂ ਸੜਕਾਂ ਦੇ ਉੱਤੇ ਟ੍ਰੈਫਿਕ ਬਿਲਕੁਲ ਨਾ ਹੋਣ ਦੇ ਬਰਾਬਰ, ਨਹਿਰਾਂ ਦੇ ਰਾਸ਼ਾ ਬਿਲਕੁਲ ਨਾ, ਦੁਕਾਨਾਂ ਬਾਜ਼ਾਰ ਸੁਨਸਾਨ। ਓਏ ਵੇਖੋ ਲਾਹੌਰ ਕਿੱਡਾ ਸੋਹਣਾ ਲੱਗ ਰਿਹਾ। ਇਹ ਲਾਹੌਰ ਸ਼ਹਿਰ ਦੇ ਹੁਸਨ ਨੂੰ ਤਬਾਹ ਹੀ ਬਾਹਰੋਂ ਆ ਕੇ ਇੱਥੇ ਵਸਣ ਵਾਲਿਆਂ ਨੇ ਕੀਤਾ। ਬਈ ਕਿੱਦਾਂ ਉਹ ਮਾਰਕੀਟਾਂ ਬੰਦ ਨੇ, 1 ਰੁਪਈਏ ਦਾ 1 ਟਕੇ ਦਾ ਜਿਹੜਾ ਉਹ ਕਾਰੋਬਾਰ ਨਹੀਂ ਹੋਣ ਡਿਆ। ਫਿਰ ਫਵਾਦ ਚੌਧਰੀ ਜਿਹੜੇ ਉਹਨਾਂ ਦੀ ਸਿਆਸੀ ਪਾਰਟੀ ਤੋਂ ਨੇ ਉਹਨਾਂ ਨੇ ਫਿਰ ਆਖਿਆ ਕਿ ਜੀ ਛੁੱਟੀਆਂ ਦੇ ਦਿਨਾਂ 'ਚ ਲਾਹੌਰ ਦੀ ਵੀਰਾਨੀ ਸੋਹਣੀ ਲੱਗਦੀ ਹੈ, ਅੱਗੋਂ ਪਿੱਛੋਂ ਰੱਬ ਨਾ ਕਰੇ ਕਿ ਲਾਹੌਰ ਸ਼ਹਿਰ ਵੀਰਾਨ ਹੋਵੇ, ਇਹਦੀਆਂ ਰੌਣਕਾਂ ਜਿਹੜੀਆਂ ਉਜੜਨ, ਕਾਰੋਬਾਰ ਵਪਾਰ ਦੁਕਾਨਾਂ ਜਿਹੜੀਆਂ ਨੇ ਇਹ ਖੁੱਲੀਆਂ ਰਹਿਣ ਤੇ ਸਭ ਕੁਝ ਚੱਲਦਾ ਆ। ਔਰ ਉਹਨਾਂ ਦਿਨਾਂ ਦੇ ਵਿੱਚ ਜਦੋਂ ਇਹ ਸਭ ਕੁਝ ਪੂਰੇ ਜੋਬਨੇ ਤੇ ਹੁੰਦਾ ਹੈ, ਇਹ ਮੁਲਕ ਦੀ ਤਰੱਕੀ ਹੈ, ਪੰਜਾਬ ਦੀ ਤਰੱਕੀ ਹੈ, ਲਾਹੌਰ ਦੀ ਤਰੱਕੀ ਹੈ, ਸਾਡੀ ਤਰੱਕੀ ਹੈ। ਸੋ ਇਹਦੇ ਵਾਸਤੇ ਆਪਣੇ ਦਿਲ ਦੀਆਂ ਰੀਝਾਂ ਨੂੰ ਇਹ ਕਹਿਣਾ। ਔਰ ਲਾਹੌਰ ਸ਼ਹਿਰ ਸਮੇਤ ਜਿੰਨੇ ਵੱਡੇ ਸ਼ਹਿਰ ਨੇ ਉਹਨਾਂ ਨੂੰ ਆ ਕੇ ਵਸਾਇਆ ਕਿੰਨੇ? ਲਾਂਭ ਦੇ ਇਲਾਕੇ ਦੇ ਉਹ ਲੋਕ ਜਿਨ੍ਹਾਂ ਨੂੰ ਤੁਸੀਂ ਸਹੂਲਤ ਨਹੀਂ ਦੇ ਸਕੇ, ਨਾ ਸਿਹਤ ਦੀ, ਨਾ ਐਜੂਕੇਸ਼ਨ ਦੀ, ਨਾ ਰੋਜ਼ਗਾਰ ਦੀ। ਉਹ ਇੰਨਾ ਪੈਂਡਾ ਰੋਜ਼ ਕਰਕੇ ਆਉਂਦੇ ਨੇ ਇਸ ਸ਼ਹਿਰ ਦੇ ਵਿੱਚ ਔਰ ਉਹ ਇਸ ਸ਼ਹਿਰ ਦੀਆਂ ਰੌਣਕਾਂ ਦਾ ਸਬਬ ਨੇ। ਅੱਜ ਉਹ ਈਦ ਕਰਨ ਗਏ ਨੇ, ਤੁਸੀਂ ਇਸ ਵੀਰਾਨੀ ਨੂੰ ਕਹਿ ਰਹੇ ਜੇ ਕਿ ਲਾਹੌਰ ਸ਼ਹਿਰ ਨੂੰ ਉਹਨਾਂ ਬਰਬਾਦ ਕੀਤਾ। ਨਹੀਂ, ਲਾਹੌਰ ਸ਼ਹਿਰ ਨੂੰ ਉਹਨਾਂ ਨੇ ਬਣਾਇਆ।
ਸੁਣਿਆ ਤਾਲਿਬਾਨ ਪ੍ਰਧਾਨ ਨੇ TTP ਨੂੰ ਵਾਰਨਿੰਗ ਦਿੱਤੀ ਹੈ ਕਿ ਪਾਕਿਸਤਾਨ 'ਚ ਹਮਲੇ ਨਾ ਕਰੋ, ਪਰ ਪਾਕਿਸਤਾਨ ਕਹਿ ਰਿਹਾ ਹੈ ਕਿ ਸਭ ਟੋਪੀ ਡਰਾਮਾ ਹੈ। ਜੀ ਇਹ ਤਾਲਿਬਾਨਾਂ ਵੱਲੋਂ ਉਹਨਾਂ ਦੇ ਐਸਐਮ ਕਰਤਾ ਧਰਤਾ ਨੇ ਜਿਹੜੇ ਮੌਲਾਨਾ ਹੈਬਤੁੱਲਾ ਉਹਨਾਂ ਵੱਲੋਂ ਇਹ ਕੋਸ਼ਿਸ਼ ਕੀਤੀ ਗਈ ਹੈ। ਉਹਨਾਂ ਨੇ ਆਖਿਆ ਕਿ TTP ਯਾਨੀ ਤਾਲਿਬਾਨਾਂ ਦਾ ਉਹ ਧੜਾ ਜਿਹੜਾ ਤਹਿਰੀਕੇ ਤਾਲਿਬਾਨ ਪਾਕਿਸਤਾਨ ਗਰੋਹ ਲਿਆਉਂਦਾ ਆ, ਜਿਹਦੇ ਤੇ ਪਾਕਿਸਤਾਨ ਨੂੰ ਇਤਰਾਜ਼ ਆ ਕਿ ਇਹਨਾਂ ਦੇ ਟਿਕਾਣੇ ਟ੍ਰੇਨਿੰਗ ਸੈਂਟਰ ਸਭ ਕੁਝ ਅਫਗਾਨਿਸਤਾਨ ਦੇ ਅੰਦਰ ਆ ਔਰ ਇਹਨਾਂ ਨੂੰ ਪੂਰੀ ਅਫਗਾਨਾਂ ਦੀ ਤਾਲਿਬਾਨਾਂ ਦੀ ਪੁਸ਼ਤ ਪਨਾਈ ਹੈ। ਇਹ ਉਹਨਾਂ ਦੇ ਨਾਲ ਰਲ ਕੇ ਜਨਾਬ ਪਾਕਿਸਤਾਨ ਦੇ ਅੰਦਰ ਜਿਹੜਾ ਉਹ ਕਾਰਵਾਈਆਂ ਕਰਦੇ ਨੇ। ਹੁਣ ਦੇ ਤਾਲਿਬਾਨ ਅਫਗਾਨਿਸਤਾਨ ਦੇ ਅੰਦਰ ਅੱਡੋ ਅੱਡ ਲੜਾਕੂ ਧੜਿਆਂ ਦੇ ਰਲ ਕੇ ਇਹ ਵਜੂਦ ਬਣਾ ਕੇ ਕਿ ਸਾਡੀ ਬੈਤ ਕਰ ਲਓ, ਸਾਡੇ ਮਰੀਦ ਹੋ ਜਾਓ, ਜੋ ਮਰਜ਼ੀ ਕਰੀ ਜਾਓ ਔਰ ਸਾਡਾ ਜਿਹੜਾ ਉਹਦੇ ਤੋਂ ਬਿਨਾਂ ਨਹੀਂ ਤੁਰਨਾ, ਜੋ ਹੁਕਮ ਦਾਂਗੇ ਤੁਰਨਾ ਹੈ। ਇਹਦੇ ਉਹਨਾਂ ਫੋਰਸ ਬਣਾਈ ਗੁੰਡਿਆਂ ਦੀ, ਲੜਾਕੂਆਂ ਦੀ, ਕਾਤਲਾਂ ਦੀ, ਇਹਨਾਂ ਦੀ। ਉਹ ਗਰੋਹ ਨੇ ਜਿਹੜੇ ਅਤਗਰਤ, ਉਹਨਾਂ ਦੇ ਵਿੱਚੋਂ ਇੱਕ TTP ਹੈ। ਪਾਕਿਸਤਾਨ ਨੂੰ ਇਹਦੇ ਤੇ ਇਤਰਾਜ਼ ਆ, ਤਾਲਿਬਾਨ ਇਹਨਾਂ ਦੇ ਸ਼ਟਰ ਆ। ਹੁਣ ਮੁੱਲਾ ਹੈਬਤੁੱਲਾ ਜਿਹੜਾ ਮੁੱਲਾ ਸਾਹਿਬ ਫਰਮਾਨ ਦੇ ਨੇ ਕਿ ਜੀ ਜੇ ਤੁਸੀਂ ਪਾਕਿਸਤਾਨ 'ਚ ਹਮਲੇ ਬੰਦ ਨਾ ਕੀਤੇ ਤਾਂ ਤੁਸੀਂ ਸਾਡੀ ਬੈਤ ਤੋਂ ਮਹਿਰੂਮ ਹੋ ਜਾਓਗੇ, ਸਾਡੀ ਮਤਹਿਤੀ ਤੋਂ, ਸਾਡੀ ਛਤਰ ਛਾਂ ਤੋਂ ਤੁਸੀਂ ਮਹਿਰੂਮ ਹੋ ਜਾਓਗੇ। ਇਹ ਤੁਹਾਡੀਆਂ ਕਰਨੀਆਂ ਜਿਹੜੀਆਂ ਇਹ ਬਿਲਕੁਲ ਗਲਤ ਨੇ। ਐਕਚੁਅਲ ਤੇ ਇਸਲਾਮਾਬਾਦ ਨੂੰ, ਪਾਕਿਸਤਾਨ ਨੂੰ ਇੱਕ ਜਸਚਰ ਦਿੱਤਾ ਗਿਆ, ਕਹਿੰਦੇ ਕਿ ਜੀ ਦੇਖੋ ਅਸੀਂ ਹੁਣ ਦੋ ਟੋਕੇ ਇਹਨਾਂ ਨੂੰ ਕਹਿਤਾ ਹੈ, ਹੁਣ ਵੀ ਹਮਲੇ ਬੰਦ ਨਹੀਂ ਹੁੰਦੇ ਤੇ ਵੇਖੋ ਸਾਡੇ ਤੇ ਕਸੂਰ ਨਹੀਂ। ਪਾਕਿਸਤਾਨ ਕਹਿੰਦਾ ਨਾ, ਇਹ ਸਭ ਟੋਪੀ ਡਰਾਮੇ ਨੇ। ਸਾਡੇ ਇਥੋਂ ਕੋਈ ਕੈਂਪ ਚੱਲਣ ਡਿਆ ਹੋਵੇ ਉਹ ਇਹ ਕਰੇ ਤਾਂ ਫੇਰ ਇਹ ਕੈਂਪ ਜਿਹੜੇ ਚੱਲਣ ਡੇ ਨੇ ਇਹਨਾਂ ਲੋਕਾਂ ਦਾ ਤੁਹਾਨੂੰ ਪਤਾ ਹੈ, ਇਹਨਾਂ ਦਾ ਸਫਾਇਆ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ, ਕਿਉਂਕਿ ਤੁਸੀਂ ਪੂਰੀ ਦੁਨੀਆ ਨੂੰ ਜ਼ਮਾਨਤ ਦਿੱਤੀ ਹੈ ਕਿ ਸਾਡੀ ਧਰਤੀ ਕਿਸੇ ਦੂਸਰੇ ਮੁਲਕ ਦੇ ਖਿਲਾਫ ਨਹੀਂ ਵਰਤੀ ਜਾਏਗੀ। ਪਾਕਿਸਤਾਨ 'ਚ ਕਾਰਵਾਈਆਂ ਹੋਣ ਡੀਆਂ ਲਗਾਤਾਰ, ਇਹਨਾਂ ਨੂੰ ਰੋਕਣਾ ਹੈ। ਇਹੋ ਜਿਹੇ ਐਲਾਨਾਂ ਦੇ ਨਾਲ ਨਹੀਂ ਸਰਨਾ। ਪਾਕਿਸਤਾਨ ਦੇ ਸਰਕਾਰੀ ਜ਼ਰੀਏ ਨਾ ਦੱਸਣ ਦੀ ਸ਼ਰਤ ਦੱਸ ਰਹੇ ਨੇ ਕਿ ਪਾਕਿਸਤਾਨ ਨੇ ਇਹਨੂੰ ਟੋਟਲ ਇੱਕ ਟੋਪੀ ਡਰਾਮਾ ਆਖਿਆ ਜੀ। ਮਸੂਦ ਦੇ ਨਾਲ ਅਸੀਂ ਆਪਣੇ ਸਰੋਤਿਆਂ ਕੋਲ ਲੈਣੀ ਇਜਾਜ਼ਤ, ਪਰ ਜਾਣ ਤੋਂ ਪਹਿਲੇ ਉਹੀ ਇੱਕ ਗੱਲ ਜਿਹੜੀ ਅਸੀਂ ਹਰ ਵਾਰ ਕਰਨੇ ਹੁੰਨੇ ਆ। ਇਹ ਖਬਰਾਂ ਤੁਸੀਂ ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਸਾਡੇ ਡਿਜੀਟਲ ਪਲੇਟਫਾਰਮ ਜਿਨ੍ਹਾਂ 'ਚ ਪੰਜਾਬੀ ਰੇਡੀਓ USA ਦਾ Facebook ਹੈ, YouTube ਹੈ, Instagram ਹੈ, TikTok ਹੈ, ਇਹਦੇ ਤੇ ਵੀ ਤੁਸੀਂ ਵੇਖ ਔਰ ਸੁਣ ਸਕਦੇ ਜੀ। ਹਫਤੇ 'ਚ 5 ਦਿਨ ਅਮਰੀਕਾ ਮੌਜਬ ਮੰਡੇ ਟੂ ਫਰਾਈਡੇ, ਪਾਕਿਸਤਾਨ ਇੰਡੀਆ ਮੌਜਬ ਟਿਊਜ਼ਡੇ ਟੂ ਸੈਟਰਡੇ। ਇਹਨਾਂ ਖਬਰਾਂ ਨੂੰ ਜੇ ਤੁਸੀਂ ਸਪਾਂਸਰ ਕਰਨਾ ਹੋਵੇ ਤਾਂ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5200 4082725200। ਇਹਦੇ ਨਾਲ ਹੀ ਅਪਡੇਟ ਪਾਕਿਸਤਾਨ ਦੇ ਵਿੱਚੋਂ ਸਾਨੂੰ ਦਿਓ ਇਜਾਜ਼ਤ। ਅਗਲੇ ਅਪਡੇਟ ਪਾਕਿਸਤਾਨ ਤੱਕ ਲਈ ਮੇਰਾ ਤੁਹਾਡਾ ਸਾਡਾ ਸਾਰਿਆਂ ਦਾ ਰੱਬ ਰਾਖਾ।